ਮਾਪੇ ਅਕਸਰ ਆਪਣੀ ਔਲਾਦ ਨੂੰ ਆਪਣੀ ਪਸੰਦ ਤੇ ਮਰਜ਼ੀ ਦੀ ਠੰਡੀ ਤੇ ਤੇਜ਼ ਛੁਰੀ ਨਾਲ ਘੁੰਦੇ ਆਏ ਨੇ। ਉਹ ਵੀ ਚਾਹੁੰਦੀ ਸੀ ਕਿ ਉਹ ਪੁੱਤਰ ਨੂੰ ਆਪਣੀ ਖਾਹਿਸ਼ ਥੱਲੇ ਘੋਹ ਦੇਵੇ। ਉਹ ਆਪਣੇ ਪੁੱਤਰ ਦੀ ਜੰਝ ਉੱਥੇ ਲੈ ਜਾਣ ਦਾ ਸੋਚਦੀ ਸੀ ਜਿੱਥੋਂ ਵਹੁਟੀ ਦੇ ਨਾਲ ਸਮਾਨ ਦੇ 3-4 ਟਰੱਕ ਆਉਣ। ਪੰਜਾਬੀ ਕਹਾਣੀ ਤੈਨੂੰ ਅੱਖੀਆਂ ਉਡੀਕਦੀਆਂ। ਲਿਖਾਰੀ ਨਜਮ ਰਿਜ਼ਵੀ, ਆਵਾਜ਼ ਅਜਮਲ ਸਿਕੰਦਰੀ। ਨਾਸਰਾ ਤੇ ਅਕਰਮ ਆਪਸ ਵਿੱਚ ਕਜ਼ਨ ਸਨ। ਨਾਸਰਾ ਅਕਰਮ ਦੇ ਚਾਚੇ ਦੀ ਧੀ ਸੀ ਤੇ ਅਕਰਮ ਨਾਸਰਾ ਦੇ ਤਾਏ ਦਾ ਪੁੱਤਰ। ਉਹ ਦੋਵੇਂ ਹਾਣੀ ਵੀ ਸਨ। ਤਿੱਖੇ ਨੈਣ ਨਕਸ਼ਾਂ ਵਾਲੀ ਨਾਸਰਾ ਬੜੀ ਸੁਲਝੀ ਤੇ ਸੁਚੱਜੀ ਸੀ। ਅਕਰਮ ਵੀ ਇਸੇ ਤਰ੍ਹਾਂ ਬੜਾ ਖੁੱਲ੍ਹਾ ਡੁੱਲਾ, ਝੂਠ ਫਰਾਡ ਤੋਂ ਪਾਕ, ਸਿੱਧੇ ਸੁਭਾਅ ਦਾ ਸੱਚਾ ਮੁੰਡਾ ਸੀ। ਉਹ ਦੋਵੇਂ ਸਾਰੇ ਜੀਆਂ ਵਿੱਚ ਹੱਸਦੇ ਖੇਡਦੇ। ਉਹਨਾਂ ਦੀ ਇੱਕੋ ਜਿਹੀਆਂ ਤਬੀਅਤਾਂ ਤੇ ਸੁਭਾਅ ਨੇ ਉਹਨਾਂ ਵਿੱਚ ਇੱਕ ਅੰਡਰਸਟੈਂਡਿੰਗ ਪੈਦਾ ਕਰ ਦਿੱਤੀ ਸੀ ਤੇ ਇਸੇ ਹੀ ਅੰਡਰਸਟੈਂਡਿੰਗ ਨੇ ਪਿਆਰ ਦੇ ਪਵਿੱਤਰ ਰਿਸ਼ਤੇ ਨੂੰ ਜਨਮ ਦਿੱਤਾ ਸੀ। ਉਹਨਾਂ ਦੇ ਘਰ ਵੀ ਨਾਲ ਸਨ। ਇਸੇ ਪਾਰੋਂ ਅਕਰਮ ਕਿਸੇ ਨਾ ਕਿਸੇ ਕੰਮ ਨਾਸਰਾ ਦੇ ਘਰ ਦੇ ਦਿਨ ਵਿੱਚ 2-4 ਚੱਕਰ ਜ਼ਰੂਰ ਲਾਉਂਦਾ। ਕੋਈ ਚੀਜ਼ ਹੁੰਦੀ ਨਾਸਰਾ ਨੂੰ ਲਿਆ ਕੇ ਦਿੰਦਾ। ਇੱਕ ਦਿਨ ਜਦੋਂ ਉਹਨਾਂ ਦੀ ਮੱਝ ਸੂਈ ਸੀ ਤੇ ਉਹਨੇ ਕੱਟੀ ਦਿੱਤੀ। ਅਕਰਮ ਪੂਰੇ ਦਿਨ ਦੀ ਬੌਲੀ ਇਕੱਠੀ ਕਰਕੇ ਚੁੱਲ੍ਹੇ ਉੱਤੇ ਕਾੜ ਕੇ ਸੁਖਾ ਲਈ। ਉਹਦੇ ਵਿੱਚ ਖੰਡ ਪਾਈ ਤੇ ਖੋਏ ਵਰਗੀ ਮਜ਼ੇਦਾਰ ਡਿਸ਼ ਬਣਾ ਕੇ ਨਾਸਰਾ ਘਰ ਲੈ ਗਿਆ। ਉਹ ਬੌਲੀ ਨਾਸਰਾ ਦੀ ਮਾਂ ਨੂੰ ਦੇ ਕੇ ਚੋਰੀ ਨਾਸਰਾ ਵੱਲ ਵੇਖਦਾ ਕਹਿਣ ਲੱਗਾ, ਚਾਚੀ, ਇਹ ਬੌਲੀ ਤੁਹਾਡੇ ਲਈ ਲਿਆਇਆ ਵਾਂ, ਮੈਂ ਆਪਣੇ ਹੱਥ ਨਾਲ ਬਣਾਈ ਏ। ਨਾਸਰਾ ਦੀਆਂ ਅੱਖਾਂ ਵਿੱਚ ਮਣਾ ਮੂੰਹ ਤਸ਼ੱਕਰ ਸਿਮਟ ਆਇਆ ਸੀ। ਖੂਨ ਦਾ ਪੱਕਾ ਰਿਸ਼ਤਾ ਹੋਣ ਦੇ ਬਾਵਜੂਦ ਉਹਨਾਂ ਵਿੱਚ ਇੱਕ ਗੱਲ ਵੱਖਰੀ ਵੀ ਸੀ। ਉਹਨਾਂ ਵਿੱਚ ਅਮੀਰੀ ਗਰੀਬੀ ਦਾ ਫਰਕ ਸੀ। ਅਕਰਮ ਹੋਰੀ ਚੰਗੇ ਖਾਂਦੇ ਪੀਂਦੇ ਸਨ, ਜਦ ਕਿ ਨਾਸਰਾ ਹੋਰੀ ਗਰੀਬੀ ਦਾਵੇ ਵਿੱਚ ਵਕਤ ਪਾਸ ਕਰਦੇ ਸਨ। ਅਕਰਮ ਨੇ ਨਾਸਰਾ ਨਾਲ ਆਪਣੀ ਚਾਹਤ ਦਾ ਇਜ਼ਹਾਰ ਉਹਦੇ ਨਾਲ ਸ਼ਾਦੀ ਦੀ ਖਾਹਿਸ਼ ਕਰਕੇ ਕੀਤਾ। ਨਾਸਰਾ ਦੇ ਸਾਰੇ ਘਰ ਵਾਲਿਆਂ ਨੂੰ ਬਹੁਤ ਖੁਸ਼ੀ ਹੋਈ। ਅਕਰਮ ਦਾ ਪਿਓ ਵੀ ਬੜਾ ਖੁਸ਼ ਸੀ ਕਿ ਘਰ ਦੀ ਧੀ ਘਰ ਹੀ ਰਹਿ ਜਾਏਗੀ। ਪਰ ਅਕਰਮ ਦੀ ਮਾਂ ਬੜੀ ਸਖਤ ਔਰਤ ਸੀ। ਉਹਦੇ ਅੱਗੇ ਤੇ ਅਕਰਮ ਦਾ ਪਿਓ ਵੀ ਦਮ ਨਹੀਂ ਸੀ ਮਾਰਦਾ। ਉਹਨੇ ਇਸ ਰਿਸ਼ਤੇ ਦੀ ਜ਼ਬਰਦਸਤ ਮੁਖਾਲਫਤ ਕੀਤੀ। ਉਹਦੇ ਜ਼ਿਹਨ ਵਿੱਚ ਤੇ ਕੁਝ ਹੋਰ ਸੀ। ਮਾਪੇ ਅਕਸਰ ਆਪਣੀ ਔਲਾਦ ਨੂੰ ਆਪਣੀ ਪਸੰਦ ਤੇ ਮਰਜ਼ੀ ਦੀ ਠੰਡੀ ਤੇ ਤੇਜ਼ ਛੁਰੀ ਨਾਲ ਘੁੰਦੇ ਆਏ ਨੇ। ਉਹ ਵੀ ਚਾਹੁੰਦੀ ਸੀ ਕਿ ਉਹ ਪੁੱਤਰ ਨੂੰ ਆਪਣੀ ਖਾਹਿਸ਼ ਥੱਲੇ ਘੋਹ ਦੇਵੇ। ਉਹ ਆਪਣੇ ਪੁੱਤਰ ਦੀ ਜੰਝ ਉੱਥੇ ਲੈ ਜਾਣ ਦਾ ਸੋਚਦੀ ਸੀ ਜਿੱਥੋਂ ਵਹੁਟੀ ਦੇ ਨਾਲ ਸਮਾਨ ਦੇ 3-4 ਟਰੱਕ ਆਉਣ। ਅਕਰਮ ਦੇ ਪਿਓ ਵੀ ਹੌਲੀ ਤੇ ਪੋਲੀ ਨਾਸਰਾ ਤੇ ਅਕਰਮ ਦੀ ਸ਼ਾਦੀ ਬਾਰੇ ਗੱਲ ਕੀਤੀ। ਆਪਣੀ ਬੀਵੀ ਨੂੰ ਬੜਾ ਸਮਝਾਇਆ ਕਿ ਇੱਕ ਤੇ ਕੁੜੀ ਚੰਗੀ ਤੇ ਨਿੱਘੀ ਏ ਤੇ ਦੂਜਾ ਮਾਂ ਪਿਓ ਦੀ ਹੱਕੀ ਖੁਸ਼ੀ ਤੇ ਬਾਲਾਂ ਦੀਆਂ ਖੁਸ਼ੀਆਂ ਨੂੰ ਆਪਣੀ ਝੋਲੀ ਪਾਣਾ ਆਉਂਦਾ ਏ। ਪਰ ਉਹਦੀ ਬੀਵੀ ਦੀ ਇੱਕ ਜ਼ਿੱਦ ਸੀ ਕਿ ਉਹ ਕਿਸੇ ਵੀ ਤਰ੍ਹਾਂ ਇਹ ਰਿਸ਼ਤਾ ਕਬੂਲ ਨਹੀਂ ਕਰੇਗੀ। ਉਹਦੇ ਫੈਸਲੇ ਵਿੱਚ ਕਿਧਰੇ ਵੀ ਕੋਈ ਲਚਕ ਨਹੀਂ ਸੀ। ਅਕਰਮ ਦਾ ਪਿਓ ਵੀ ਚੁੱਪ ਕਰ ਗਿਆ। ਨਾਲੇ ਜਿਹੜੇ ਘਰ ਬੀਬੀਆਂ ਦਾ ਹੁਕਮ ਚੱਲਦਾ ਹੋਵੇ ਉੱਥੇ ਕੋਈ ਗੱਲ ਜ਼ੋਰ ਦੇ ਕੇ ਮਨਵਾਈ ਵੀ ਤਾਂ ਨਹੀਂ ਜਾ ਸਕਦੀ ਸੀ। ਅਕਰਮ ਤੇ ਨਾਸਰਾ ਅਕਰਮ ਦੀ ਮਾਂ ਦੀ ਇਸ ਮੁਖਾਲਫਤ ਤੋਂ ਅਫਸੋਸ ਜੈ ਗਏ। ਪਰ ਉਹ ਚੋਖੇ ਪਰੇਸ਼ਾਨ ਵੀ ਨਹੀਂ ਸਨ, ਕਿਉਂ ਜੇ ਉਹਨਾਂ ਦਾ ਜਿੰਨਾ ਖੂਨ ਦਾ ਰਿਸ਼ਤਾ ਪੱਕਾ ਸੀ ਓਨਾ ਹੀ ਉਹਨਾਂ ਦਾ ਪਿਆਰ ਗੂੜਾ ਤੇ ਪਕੇਰਾ ਸੀ। ਉਹਨਾਂ ਦੇ ਹੌਸਲੇ ਵਿੱਚ ਕਿਧਰੇ ਵੀ ਝੋਲ ਨਹੀਂ ਸੀ ਆਈ। ਉਹ ਤੇ ਆਪਣੀ ਥਾਂ ਚੁਬੁਰਜੀ ਦੇ ਥੰਮਾਂ ਦੀ ਤਰ੍ਹਾਂ ਕਾਇਮ ਸਨ ਕਿ ਸ਼ਾਦੀ ਹੋਵੇਗੀ ਤੇ ਇੱਕ ਦੂਜੇ ਨਾਲ, ਨਹੀਂ ਤੇ ਉਹ ਦੋਵੇਂ ਸ਼ਾਦੀ ਦੇ ਵਰਕੇ ਨੂੰ ਆਪਣੀ ਜ਼ਿੰਦਗੀ ਦੀ ਕਿਤਾਬ ਵਿੱਚੋਂ ਪੱਟ ਕੇ ਸੁੱਟ ਦੇਣਗੇ। ਅਕਰਮ ਜਦੋਂ ਆਪਣੀ ਮਾਂ ਦੀ ਇਸ ਖਾਹ ਮਖਾਹ ਦੀ ਹੱਠ ਧਰਮੀ ਤੋਂ ਪਰੇਸ਼ਾਨ ਹੋ ਗਿਆ ਤੇ ਉਹਨੇ ਹਰ ਤਰ੍ਹਾਂ ਹਰ ਤਰੀਕੇ ਨਾਲ ਆਪਣੀ ਮਾਂ ਨੂੰ ਆਪਣੀ ਗੱਲ ਵਾਸਤੇ ਕਾਇਲ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਹਾੜੇ ਪਾਏ, ਦਲੀਲਾਂ ਦਿੱਤੀਆਂ। ਉਹ ਆਖਦਾ, ਮਾਂ ਕੀ ਹੋਇਆ, ਨਾਸਰਾ ਹੋਰੀ ਗਰੀਬ ਨੇ, ਸਾਡੇ ਕੋਲ ਕੀ ਨਹੀਂ, ਅੱਲਾ ਦਾ ਬੜਾ ਕਰਮ ਹੈ। ਮਾਂ ਵੇਖ ਤੇ ਸਹੀ, ਨਾਸਰਾ ਵਿੱਚ ਕਿਹੜੀ ਖੂਬੀ ਨਹੀਂ, ਉਹਦੀ ਸ਼ਰਾਫਤ, ਉਹਦੀ ਸੀਰਤ, ਨੇਕ ਨਾਮੀ, ਭਲਾ ਇਹ ਉਹਦਾ ਜ਼ੇਵਰ ਨਹੀਂ। ਮਾਂ ਜੀ ਮੇਰੇ ਵੱਲੇ ਤੇ ਵੇਖੋ, ਗਰੀਬੀ ਤੋਂ ਇਲਾਵਾ ਵੀ ਤੇ ਕੋਈ ਨਕਸ ਕੱਢੋ। ਵੇਖੋ ਇਸ ਤਰ੍ਹਾਂ ਜ਼ਿੱਦ ਚੰਗੀ ਨਹੀਂ ਹੁੰਦੀ। ਪਰ ਜਿਹੜੀ ਬੁੱਢੀ ਆਪਣੀ ਮਰਜ਼ੀ ਦੀ ਆਪ ਮਾਲਕ ਹੋਵੇ, ਜਿਹਦਾ ਘਰ ਵਿੱਚ ਹੁਕਮ ਚੱਲਦਾ ਹੋਵੇ, ਜਿਹਦੇ ਉੱਤੇ ਬੰਦਿਆਂ ਦੀਆਂ ਦਰਖਾਸਤਾਂ ਅਸਰ ਨਾ ਕਰਨ, ਉਹਦੇ ਉੱਤੇ ਪੁੱਤਰ ਦੀ ਮਾਸੂਮ ਜੀ ਬਿਨਤੀ ਕਦੋਂ ਅਸਰ ਕਰਦੀ ਏ। ਉਹ ਆਪਣੇ ਹੱਠ ਤੇ ਕਾਇਮ ਰਹੀ। ਉਹਨੇ ਤੇ ਚੰਗੀ ਤਰ੍ਹਾਂ ਆਪਣੇ ਪੁੱਤਰ ਦੀਆਂ ਦਲੀਲਾਂ ਵੀ ਨਹੀਂ ਸਨ ਸੁਣੀਆਂ। ਅਕਰਮ ਹੋਰ ਪਰੇਸ਼ਾਨ ਹੋ ਗਿਆ ਤੇ ਚੁੱਪ ਕਰ ਗਿਆ। ਅਕਰਮ ਹੋਰ ਕਰ ਵੀ ਕਹਿ ਸਕਦਾ ਸੀ,
ਇੱਕ ਪਾਸੇ ਦੀਨ ਸੀ ਤੇ ਇੱਕ ਪਾਸੇ ਦੁਨੀਆ। ਇੱਕ ਪਾਸੇ ਜੰਨਤ ਸੀ ਜਿਹਦੇ ਨਾਲ ਉਹ ਕੋਈ ਬੇਅਦਬੀ ਨਹੀਂ ਸੀ ਕਰਨਾ ਚਾਹੁੰਦਾ, ਤੇ ਦੂਜੇ ਪਾਸੇ ਵੀ ਉਹਦੀ ਮੁਹੱਬਤ ਸੀ, ਉਹਦੀ ਖੁਸ਼ੀ ਸੀ। ਉਹਦੀਆਂ ਤਤੀਆਂ ਸਦਰਾਂ ਦੀਆਂ ਅਣਖਿਲੀਆਂ ਕਲੀਆਂ ਸਨ। ਇੱਕ ਪਾਸੇ ਉਹ ਜ਼ਾਤ ਸੀ ਜਿਹਨੇ ਉਹਨੂੰ ਜਨਮ ਦਿੱਤਾ ਸੀ, ਤੇ ਦੂਜੇ ਪਾਸੇ ਉਹ ਜ਼ਾਤ ਸੀ ਜਿਹਦੇ ਵਿੱਚ ਉਹ ਸਮਾ ਜਾਣਾ ਚਾਹੁੰਦਾ ਸੀ, ਜਿਹਨੂੰ ਉਹ ਪਸੰਦ ਕਰਦਾ ਸੀ, ਜਿਹਦੇ ਵਿੱਚ ਸਾਰੀ ਦੀ ਸਾਰੀ ਦੁਨੀਆ ਸਿਮਟ ਆਈ ਸੀ, ਜਿਹਦਿਆਂ ਹਾਸਿਆਂ ਵਿੱਚ ਉਹਦੀ ਜ਼ਿੰਦਗੀ ਛੁਪੀ ਸੀ, ਜਿਹਦੇ ਨਾਲ ਜੁਦਾ ਹੋਣ ਨਾਲ ਉਹਨੇ ਹੱਸਣਾ ਭੁੱਲ ਜਾਣਾ ਸੀ, ਜਿਹਦੇ ਤੋਂ ਮੂੰਹ ਮੋੜਨ ਨਾਲ ਉਹਨੂੰ ਲੱਗਦਾ ਕਿ ਜ਼ਿੰਦਗੀ ਉਹਦੇ ਨਾਲ ਰੁੱਸ ਜਾਵੇਗੀ, ਖੁਸ਼ੀਆਂ ਉਹਦੇ ਕੋਲੋਂ ਦੂਰ ਭੱਜ ਜਾਣਗੀਆਂ ਤੇ ਫੇਰ ਕਦੀ ਵਾਪਸ ਨਾ ਮੁੜਨਗੀਆਂ। ਇਹਨਾਂ ਪਰੇਸ਼ਾਨੀਆਂ ਨੂੰ ਗਲ ਲਾ ਕੇ ਅਕਰਮ ਆਪਣੇ ਚਾਚੇ ਦੇ ਵਿਹੜੇ ਜਾ ਵੜਿਆ। ਆਪਣੀ ਚਾਚੀ ਨੂੰ ਸਾਰੀ ਸੂਰਤੇ ਹਾਲ ਤੋਂ ਜਾਣੂ ਕਰਵਾਇਆ। ਅਕਰਮ ਚਾਹੁੰਦਾ ਸੀ ਕਿ ਉਹਦੀ ਮਾਂ ਨਹੀਂ ਮੰਨਦੀ ਤੇ ਫਿਰ ਕੀ ਹੋਇਆ, ਆਖਰ ਤੇ ਮੰਨ ਹੀ ਜਾਏਗੀ। ਉਹਦਾ ਪੁੱਤਰ ਤੇ ਰਾਜ਼ੀ ਏ ਨਾ। ਉਹ ਨਾਸਰਾ ਦੇ ਮਾਂ ਪਿਓ ਦੇ ਘਰ ਹੀ ਰਹਿਣਾ ਚਾਹੁੰਦਾ ਸੀ, ਪਰ ਨਾਸਰਾ ਦੀ ਮਾਂ ਸਾਰੀਆਂ ਗੱਲਾਂ ਸੁਣੀਆਂ ਤੇ ਸੋਚ ਕੇ ਜਵਾਬ ਦਿੱਤਾ, ਅਕਰਮ ਪੁੱਤਰ, ਤੂੰ ਮੇਰਾ ਵੀ ਪੁੱਤਰ ਹੈ, ਪਰ ਵੇਖ ਤੇਰੀ ਮਾਂ ਕੀ ਕਵੇਗੀ, ਲੋਕ ਕੀ ਆਖਣਗੇ। ਪੁੱਤਰ ਖੋ ਲਿਆ ਨੇ, ਅਸੀਂ ਲਾਲਚ ਵਿੱਚ ਆ ਗਏ ਹਾਂ, ਵੇਖੇ ਨਾ ਇੰਜ ਸਾਡੀ ਤੇ ਤੁਹਾਡੀ ਇੱਜ਼ਤ ਵਿੱਚ ਫਰਕ ਆਏਗਾ। ਪੁੱਤਰ ਨਾਸਰਾ ਤੇਰੀ ਅਮਾਨਤ ਹੈ, ਸਬਰ ਕਰ ਤੇ ਆਪਣੀ ਮਾਂ ਨੂੰ ਰਾਜ਼ੀ ਕਰ, ਅਸੀਂ ਸਾਰੇ ਰਾਜ਼ੀ ਹਾਂ। ਅਕਰਮ ਉੱਥੋਂ ਵੀ ਚੁੱਪ ਕਰਕੇ ਉੱਠ ਗਿਆ। ਉਹ ਕਿੰਨੇ ਹੀ ਦਿਨ ਪਰੇਸ਼ਾਨ ਰਿਹਾ। ਉਹਦੀ ਦਾਲ ਨਾ ਘਰ ਗਲਦੀ ਤੇ ਨਾ ਆਪਣੇ ਚਾਚੇ ਦੇ ਘਰ। ਉਹ ਇੰਜ ਹੀ ਕਿੰਨੇ ਦਿਨ ਆਪਣੇ ਤੇ ਚਾਚੇ ਘਰ ਖੱਜਲ ਹੁੰਦਾ ਰਿਹਾ। ਜਿਸ ਵੇਲੇ ਹੋਰ ਕੋਈ ਰਾਹ ਨਾ ਦਿਸੀ, ਉਹਨੇ ਇਹਨਾਂ ਹਾਲਾਂ ਵਿੱਚ ਪਾਕਿਸਤਾਨ ਤੋਂ ਹੀ ਭੱਜ ਜਾਣ ਦਾ ਪ੍ਰੋਗਰਾਮ ਬਣਾ ਲਿਆ। ਉਹ ਕਾਗਜ਼ ਮੁਕੰਮਲ ਕਰਕੇ ਇਸ ਮਾਹੌਲ ਤੋਂ ਭੱਜ ਕੇ ਸਾਊਦੀ ਅਰਬ ਚਲਾ ਗਿਆ। ਉਹ ਆਪ ਤੇ ਰਿਆਜ਼ ਸ਼ਹਿਰ ਭੱਜ ਗਿਆ, ਪਰ ਉਹਦੀ ਰੂਹ ਇਹਨਾਂ ਗਲੀਆਂ ਦੇ ਵਿੱਚ ਹੀ ਭਟਕਦੀ ਫਿਰਦੀ ਸੀ। ਆਪਣੇ ਘਰ ਵਾਲਿਆਂ ਤੇ ਚਾਚੇ ਦੇ ਘਰ ਮੁਸਲਸਲ ਉਹਦਾ ਰਾਬਤਾ ਰਿਹਾ। ਨਾਸਰਾ ਦੇ ਖਤ ਵੀ ਉਹਨੂੰ ਬਾਕਾਇਦਗੀ ਨਾਲ ਮਿਲਦੇ ਰਹੇ। ਇੱਕ ਦਿਨ ਅਕਰਮ ਵੀ ਲਿਖਿਆ, ਨਾਸਰਾ, ਜੇ ਮੈਂ ਤੇਰੇ ਤੋਂ ਦੂਰ ਹਾਂ ਤੇ ਮੇਰੀ ਮਾਂ ਵੀ ਮੈਨੂੰ ਨਹੀਂ ਵੇਖ ਸਕਦੀ। ਸ਼ਾਇਦ ਉਹਦੇ ਦਿਲ ਵਿੱਚ ਰਹਿਮ ਪੈ ਜਾਵੇ। ਨਾਸਰਾ, ਇੱਥੇ ਕਦੀ ਤੇ ਟਾਈਮ ਪਾਸ ਹੋ ਜਾਂਦਾ ਏ, ਪਰ ਕਦੀ ਕਦੀ ਗੱਲ ਮੇਰੇ ਵੱਸੋਂ ਬਾਹਰ ਹੋ ਜਾਂਦੀ ਏ। ਸਬਰ ਦੀ ਆਖਰੀ ਹੱਦ ਤੱਕ ਅਪੜ ਜਾਣਾ। ਹੁਣ ਮੈਂ ਖਤਮ ਕਰ ਰਿਹਾ ਵਾਂ, ਨਹੀਂ ਤੇ ਇੰਜ ਲੱਗਦਾ ਏ ਮੈਂ ਪਾਗਲ ਹੋ ਜਾਵਾਂਗਾ। ਅਕਰਮ ਦੀ ਮਾਂ ਆਪਣੀ ਜ਼ਿੱਦ ਤੋਂ 1 ਵੀ ਇੰਚ ਪਿਛਾ ਨਾ ਹਟੀ ਤੇ ਨਾ ਹੀ ਅਕਰਮ ਆਪਣੀ ਖਾਹਿਸ਼ ਤੋਂ ਅੱਧੀ ਇੰਚ ਪਿਛਾ ਮੁੜਿਆ। ਅਕਰਮ ਦਾ ਪਿਓ ਉਹਨੂੰ ਖਤ ਲਿਖਦਾ ਰਿਹਾ ਕਿ ਉਹ ਪਿਛਾ ਪਰਤ ਆਵੇ, ਪਰ ਉਹ ਨਾ ਪਰਤਿਆ। ਸੀਨੇ ਉੱਤੇ ਪੱਥਰ ਰੱਖ ਕੇ ਉਹਨੇ 3 ਸਾਲ ਲੰਘਾ ਲਏ। ਇੱਕ ਦਿਨ ਅਚਾਨਕ ਅਕਰਮ ਨੂੰ ਆਪਣੀ ਮਾਂ ਵੱਲੋਂ ਖਤ ਮਿਲਿਆ। ਖਤ ਵਿੱਚ ਲਿਖਿਆ ਸੀ ਕਿ ਉਹ ਵਾਪਸ ਆ ਜਾਏ। ਉਹਦੀ ਸ਼ਾਦੀ ਉਹਦੇ ਚਾਚੇ ਦੀ ਧੀ ਨਾਲ ਹੋ ਰਹੀ ਏ। ਸ਼ਾਦੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਨੇ ਤੇ ਅਕਰਮ ਦਾ ਇੰਤਜ਼ਾਰ ਹੈ। ਇਹ ਗੱਲ ਪੜ੍ਹ ਕੇ ਅਕਰਮ ਦੇ ਅੰਗ ਅੰਗ ਵਿੱਚ ਖੁਸ਼ੀ ਦੇ ਤਾਰ ਖੜਕਣ ਲੱਗ ਪਏ। ਸਭ ਕੁਝ ਛੱਡ ਛਡਾ ਕੇ ਇਸ ਬੇਵਤਨੇ ਨੇ ਆਪਣੇ ਵਤਨਾਂ ਵੱਲ ਮੁਹਾਰਾਂ ਮੋੜ ਲਈਆਂ। ਪਾਕਿਸਤਾਨ ਆਉਣ ਤੇ ਪਤਾ ਲੱਗਿਆ ਕਿ ਸ਼ਾਦੀ ਤੇ ਹੋ ਰਹੀ ਸੀ, ਪਰ ਨਾਸਰਾ ਨਾਲ ਨਹੀਂ, ਕਿਸੇ ਹੋਰ ਨਾਲ। ਅਕਰਮ ਨੂੰ ਪਾਕਿਸਤਾਨ ਬੁਲਾਉਣ ਵਾਸਤੇ ਝੂਠ ਲਿਖਿਆ ਗਿਆ ਸੀ। ਉਹਦੀ ਮਾਂ ਸ਼ਾਦੀ ਵਾਸਤੇ ਉਹਦੇ ਉੱਤੇ ਪ੍ਰੈਸ਼ਰ ਪਾਉਣ ਲੱਗ ਪਈ। ਉਹ ਸਗੋਂ ਇੱਕੋ ਗੱਲ ਆਖੀ, ਮਾਂ ਜੀ, ਜਿਹੜੀ ਗੱਲ ਮੇਰੇ ਵੱਸ ਵਿੱਚ ਹੀ ਨਹੀਂ, ਉਹਦੀ ਤਵੱਕੋ ਮੇਰੇ ਕੋਲੋਂ ਕਿਉਂ ਕਰਦੇ ਜੇ। ਸ਼ਾਦੀ ਦੇ ਨਾਂ ਨਾਲ ਇੱਕੋ ਲਾੜੀ ਦਾ ਖਿਆਲ ਅਕਰਮ ਦੇ ਜ਼ਿਹਨ ਵਿੱਚ ਆਉਂਦਾ। ਉਹ ਸਿਰਫ ਤੇ ਸਿਰਫ ਇੱਕੋ ਨਾਸਰਾ ਸੀ। ਨਾਸਰਾ ਵੀ ਉਹਦੇ ਘਰ ਗਈ, ਉਹਨੂੰ ਸ਼ਾਦੀ ਕਰ ਲੈਣ ਦੀ ਸਲਾਹ ਦਿੱਤੀ, ਪਰ ਅਕਰਮ ਨਾ ਮੰਨਿਆ। ਇੱਕ ਦਿਨ ਅਕਰਮ ਚਾਚੇ ਚਾਚੀ ਦੇ ਕੋਲ ਗਿਆ ਤੇ ਜ਼ੋਰ ਦਿੱਤਾ ਕਿ ਨਾਸਰਾ ਤੇ ਉਹਨੂੰ ਕੋਰਟ ਮੈਰਿਜ ਕਰ ਲੈਣ ਦੇਣ, ਤੇ ਜੇ ਦੋਵੇਂ ਪਾਕਿਸਤਾਨ ਨਹੀਂ ਰਹਿ ਸਕਦੇ ਤੇ ਉਹ ਸਾਊਦੀਆ ਚਲੇ ਜਾਣਗੇ। ਨਾਸਰਾ ਦੇ ਘਰ ਵਾਲੇ ਇਸ ਗੱਲ ਨੂੰ ਖੁਦਗਰਜ਼ੀ ਤੇ ਰੁਸਵਾਈ ਸਮਝਦੇ ਤੇ ਮੰਨਣ ਵਾਸਤੇ ਤਿਆਰ ਨਹੀਂ ਸਨ। ਅਕਰਮ ਨੇ ਨਾਸਰਾ ਨਾਲ ਵੀ ਸਲਾਹ ਕੀਤੀ ਕਿ ਘਰ ਵਾਲਿਆਂ ਦੀ ਮਰਜ਼ੀ ਤੋਂ ਬਗੈਰ ਭੱਜ ਜਾਣ ਤੇ ਨਿਕਾਹ ਤੋਂ ਬਾਅਦ ਵਾਪਸ ਆ ਜਾਣਗੇ, ਪਰ ਨਾਸਰਾ ਵੀ ਇਸ ਗੱਲ ਨੂੰ ਆਪਣੇ ਘਰ ਤੇ ਤਾਏ ਦੇ ਘਰ ਦੀ ਬੇਇੱਜ਼ਤੀ ਸਮਝਦੀ। ਉਹਨੇ ਵੀ ਇਸ ਸਲਾਹ ਨੂੰ ਕਬੂਲ ਨਾ ਕੀਤਾ। ਅਕਰਮ ਇੱਕ ਵਾਰੀ ਫੇਰ ਵਕਤ ਦੀਆਂ ਲਹਿਰਾਂ ਉੱਤੇ ਤਰਦਾ ਫਿਰਦਾ ਸੀ। ਉਹ ਇਹਨਾਂ ਹਾਲਾਂ ਤੋਂ ਤੇ ਨਾ ਬਚ ਸਕਿਆ, ਪਰ ਉੱਥੋਂ ਭੱਜ ਗਿਆ। ਉਹ ਫੇਰ ਸਾਊਦੀਆ ਚਲਾ ਗਿਆ। ਉੱਥੇ ਵੀ ਉਹ ਬੁਝਿਆ ਰਹਿੰਦਾ। ਉਹਦਾ ਸੀਨੀਅਰ ਇੱਕ ਪਾਕਿਸਤਾਨੀ ਚਾਚਾ ਸਾਬਰ ਸੀ। ਉਹਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ। ਉਹਨੇ ਅਕਰਮ ਨੂੰ ਬੜੀਆਂ ਤਸੱਲੀਆਂ ਦਿੱਤੀਆਂ। ਉਹਦੀ ਪਾਕਿਸਤਾਨ ਆਉਣ ਦੀ ਛੁੱਟੀ ਬਣਦੀ ਸੀ। ਉਹ ਪਾਕਿਸਤਾਨ ਆਇਆ ਤੇ ਆਪਣੇ ਘਰ ਵਾਲਿਆਂ ਨੂੰ ਮਿਲਣ ਤੋਂ ਬਾਅਦ ਕੁਝ ਦਿਨਾਂ ਬਾਅਦੋਂ ਅਕਰਮ ਦੇ ਘਰ ਚਲਾ ਗਿਆ। ਅਕਰਮ ਦੇ ਮਾਂ ਪਿਓ ਨੂੰ ਮਿਲਿਆ ਤੇ ਅਕਰਮ ਦੀ ਸਾਰੀ ਹਾਲਤ ਦੱਸੀ।
ਅਕਰਮ ਦੇ ਪਿਓ ਇਹਨਾਂ ਗੱਲਾਂ ਨੂੰ ਸੁਣਿਆ ਉਹਦਾ ਦਿਲ ਰੋਣ ਲੱਗ ਪਿਆ ਤੇ ਅੱਖਾਂ ਦੱਸ ਦਿੱਤਾ। ਪਰ ਅਕਰਮ ਦੀ ਮਾਂ ਆਪਣੀ ਅੜੀ ਤੇ ਕਾਇਮ ਰਹੀ। ਉਹਦੀ ਕੋਈ ਸੁਣਵਾਈ ਨਾ ਹੋਈ ਤੇ ਉਹ ਮਾਯੂਸ ਤੇ ਨਾਕਾਮ ਵਾਪਸ ਮੁੜ ਗਿਆ। ਜਦੋਂ ਉਹ ਸਾਊਦੀਆ ਵਾਪਸ ਗਿਆ ਉਹਨੇ ਚੰਗੀ ਤਰ੍ਹਾਂ ਤੇ ਆਪਣੀ ਨਾਕਾਮੀ ਦਾ ਅਕਰਮ ਨੂੰ ਦੱਸਿਆ, ਪਰ ਅਕਰਮ ਨੂੰ ਪਤਾ ਸੀ ਕਿ ਉਹਦੀ ਮਾਂ ਤੇ ਕਿਸੇ ਦੀ ਵੀ ਗੱਲ ਦਾ ਅਸਰ ਨਹੀਂ ਹੋਵੇਗਾ। ਅਕਰਮ ਨੂੰ ਕਾਫੀ ਦਿਨਾਂ ਬਾਅਦ ਨਾਸਰਾ ਦਾ ਇੱਕ ਖੱਤ ਤੇ ਕੈਸਟ ਮਿਲੀ ਜਿਹੜੀ ਉਹ ਘਰ ਵਿੱਚ ਅਕਸਰ ਸੁਣਦੀ ਰਹਿੰਦੀ ਸੀ। ਕੈਸਟ ਦੇ ਦੋਵਾਂ ਪਾਸੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ ਇੱਕੋ ਹੀ ਗੀਤ ਬਾਰ-ਬਾਰ ਭਰਿਆ ਹੋਇਆ ਸੀ। ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ, ਆਜਾ ਪਰਦੇਸੀਆ ਵਾਸਤਾ ਹੀ ਪਿਆਰ ਦਾ, ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਸੱਜਣਾ ਤੈਨੂੰ ਅੱਖੀਆਂ ਉਡੀਕਦੀਆਂ। ਖਤ ਵਿੱਚ ਤਸੱਲੀਆਂ ਤੇ ਮਾਂ-ਬਾਪ ਦੀ ਗੱਲ ਮੰਨਣ ਦੀ ਤਾਕੀਦ ਸੀ। ਅਕਰਮ ਦਾ ਮਾਮੂਲ ਸੀ ਕਿ ਕੰਮ ਤੋਂ ਬਾਅਦ ਕਮਰੇ ਵਿੱਚ ਵੜ ਜਾਂਦਾ ਤੇ ਬਸ ਇਹ ਕੈਸਟ ਸੁਣਦਾ ਰਹਿੰਦਾ। ਉਹਦੇ ਪਾਕਿਸਤਾਨੀ ਯਾਰ ਬੇਲੀ ਉਹਨੂੰ ਹੌਸਲੇ ਦਿੰਦੇ, ਉਹਦਾ ਦਿਲ ਵਰਚਾਉਂਦੇ, ਪਰ ਉਹਨੂੰ ਤੇ ਕਿਸੇ ਹੋਰ ਗੱਲ ਦੀ ਸਮਝ ਨਾ ਆਉਂਦੀ ਤੇ ਨਾ ਹੀ ਚੰਗੀ ਲੱਗਦੀ। ਇੱਕ ਸ਼ਾਮੀ ਉਹ ਸ਼ਾਮੋ ਸ਼ਾਮੀ ਕਮਰੇ ਅੰਦਰ ਜਾ ਵੜਿਆ, ਟੇਪ ਆਨ ਕਰਕੇ ਇਹ ਕੈਸਟ ਲਾ ਦਿੱਤੀ। ਉਹ ਆਟੋ ਰਿਵਰਸ ਟੇਪ ਤੇ ਇਹ ਗੀਤ ਸੁਣਦਾ ਰਿਹਾ। ਸਜਰੀ ਸਵੇਰ ਹੋਈ ਤੇ ਸਾਰੇ ਯਾਰ ਬੇਲੀ ਉੱਠੇ, ਆਪਣੇ ਆਪਣੇ ਕੰਮਾਂ ਤੇ ਜਾਣ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਅਕਰਮ ਕਮਰੇ ਤੋਂ ਬਾਹਰ ਨਾ ਨਿਕਲਿਆ। ਚਾਚੇ ਸਾਬਰ ਇੱਕ ਦੋ ਵਾਰੀ ਉਧਰ ਨੂੰ ਫੇਰਾ ਵੀ ਪਾਇਆ, ਪਰ ਆਵਾਜ਼ ਨਾ ਮਾਰੀ ਕਿ ਅਕਰਮ ਬੇਆਰਾਮ ਨਾ ਹੋਵੇ। ਪਰ ਜਿਸ ਵੇਲੇ ਟਾਈਮ ਚੋਖਾ ਹੋਇਆ ਉਹਨਾਂ ਨੂੰ ਫਿਕਰ ਹੋਈ। ਉਹਨਾਂ ਬੂਹਾ ਖੜਕਾਇਆ ਪਰ ਦਰਵਾਜ਼ਾ ਫੇਰ ਵੀ ਨਾ ਖੁੱਲਿਆ। ਚਾਚੇ ਸਾਬਰ ਭੱਜ ਕੇ ਮੁੰਡੇ ਇਕੱਠੇ ਕੀਤੇ, ਆਵਾਜ਼ਾਂ ਦਿੱਤੀਆਂ, ਬੂਹਾ ਨਾ ਲੱਥਾ। ਅਕਰਮ ਉੱਥੇ ਹੁੰਦਾ ਤੇ ਬੂਹਾ ਖੁੱਲਦਾ। ਉਹਨਾਂ ਬੂਹਾ ਤੋੜਿਆ। ਅਕਰਮ ਦੀਵਾਰ ਦੇ ਕੋਲ ਸੋਫੇ ਉੱਤੇ ਲੰਮਾ ਪਿਆ ਸੀ। ਲੱਤਾਂ ਫਰਸ਼ ਤੇ ਲਮਕਦੀਆਂ ਪਈਆਂ ਸਨ। ਕੋਲ ਟੇਪ ਪਈ ਸੀ, ਉਹਦੇ ਵਿੱਚ ਇਹੋ ਹੀ ਕੈਸਟ ਲੱਗੀ ਸੀ। ਅਕਰਮ ਦੀਆਂ ਦੋਵੇਂ ਉਂਗਲੀਆਂ ਬਿਜਲੀ ਦੇ ਸਵਿਚ ਵਿੱਚ ਲੱਗੀਆਂ ਸਨ। ਉਹ ਪਤਾ ਨਹੀਂ ਕਦੋਂ ਦਾ ਮਰ ਗਿਆ ਸੀ। ਉਹਦੇ ਮਰਨ ਨਾਲ ਸਭ ਕੁਝ ਬਦਲ ਗਿਆ ਸੀ। ਮੌਤ ਸਭ ਕੁਝ ਬਦਲ ਕੇ ਰੱਖ ਦਿੱਤਾ ਸੀ। ਨਾ ਕੋਈ ਸੱਦਰ, ਨਾ ਮਰਜ਼ੀ, ਨਾ ਕੋਈ ਮਜ਼ਾਮਤ, ਨਾ ਜ਼ਿੱਦ, ਨਾ ਕੋਈ ਹੋਰ ਗੱਲਬਾਤ। ਅਕਰਮ ਦੇ ਬੇਲੀ ਉਹਦੀ ਲਾਸ਼ ਪਿਛਾਂ ਪਾਕਿਸਤਾਨ ਨਹੀਂ ਸਨ ਗਲਣਾ ਚਾਹੁੰਦੇ। ਉਹ ਆਖਦੇ ਸਨ ਜਿੱਥੇ ਅਕਰਮ ਨੂੰ ਸਕੂਨ ਨਹੀਂ ਲੱਭਿਆ ਉੱਥੇ ਲਾਸ਼ ਗਲਣ ਦਾ ਕੀ ਫਾਇਦਾ ਹੈ। ਪਰ ਚਾਚੇ ਸਾਬਰ ਦੇ ਸਮਝਾਉਣ ਨਾਲ ਮਈਅਤ ਵਾਪਸ ਪਾਕਿਸਤਾਨ ਗਲਣ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਆਖਰ ਮਈਅਤ ਅਕਰਮ ਦੇ ਘਰ ਅਪੜ ਗਈ ਸੀ। ਜਵਾਨ ਮੌਤ ਸੀ, ਕੋਹਰਾਮ ਮਚ ਗਿਆ ਸੀ। ਹਰ ਪਾਸੇ ਕੁਰਲਾਟ, ਦਿਲ ਨੂੰ ਹਿਲਾ ਦੇਣ ਵਾਲੇ ਬੀਬੀਆਂ ਦੇ ਵਹਿਣ, ਨੰਗੇ ਸਿਰ, ਸਿਰਾਂ ਵਿੱਚ ਮਿੱਟੀਆਂ। ਇਹਨਾਂ ਵਹਿਣਾਂ ਵਿੱਚੋਂ ਸਾਰਿਆਂ ਨਾਲੋਂ ਉੱਚੇ ਵਹਿਣ ਅਕਰਮ ਦੀ ਮਾਂ ਤੇ ਭੈਣ ਦੇ ਸਨ। ਅਕਰਮ ਦੇ ਚਾਚੇ ਦੇ ਘਰ ਵੀ ਇਤਲਾਹ ਹੋ ਗਈ ਸੀ। ਸਾਰੇ ਜੀ ਆ ਗਏ ਸਨ। ਨਾਸਰਾ ਅਕਰਮ ਦੇ ਘਰ ਆਈ, ਰੌਲਾ ਪੈ ਗਿਆ, ਨਾਸਰਾ ਆ ਗਈ, ਨਾਸਰਾ ਆ ਗਈ। ਸਾਰੀਆਂ ਬੀਬੀਆਂ ਉਹਨੂੰ ਬੜੀ ਹਸਰਤ ਨਾਲ ਵੇਖਣ ਲੱਗ ਪਈਆਂ। ਅੱਖਾਂ ਵਿੱਚੋਂ ਧਾਗਿਆਂ ਨਾਲ ਲਮਕਦੇ ਮੋਤੀ ਥੋੜੀ ਦੇਰ ਵਾਸਤੇ ਡਿੱਗਣਾ ਭੁੱਲ ਗਏ ਸਨ। ਉਹਨਾਂ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ ਸਨ। ਨਾਸਰਾ ਭਜਦੀ ਹੋਈ ਸਿਰਾਣੇ ਵਾਲੇ ਪਾਸੇ ਆਈ। ਉਹ ਜਿੱਧਰ ਜਾਂਦੀ ਜ਼ਨਾਨੀਆਂ ਰਾਹ ਛੱਡ ਦਿੰਦੀਆਂ। ਮਈਅਤ ਉੱਤੇ ਪਈ ਚਾਦਰ ਪਰੇ ਕੀਤੀ। ਅਕਰਮ ਦਾ, ਲਾੜੇ ਦਾ ਜਾਂ ਖਬਰੇ ਲਾਸ਼ ਦਾ ਮੱਥਾ ਚੁੰਮਿਆ। ਗੌਰ ਨਾਲ ਚਿਹਰੇ ਨੂੰ ਵੇਖਦੀ ਰਹੀ ਤੇ ਫੇਰ ਥੋੜਾ ਜਿਹਾ ਪਰੇ ਹੋਈ। ਸਬਰ ਦੇ ਸਾਰੇ ਬੰਦ ਟੁੱਟ ਗਏ। ਉਹ ਬਹੁਤ ਰੋਈ। ਪਈ ਬੁੱਢੀਆਂ ਮੁੜ ਰੋਣ ਲੱਗ ਪਈਆਂ। ਜਿਸਮਾਂ ਉੱਤੇ ਨੀਲੀਆਂ ਲਿਖਤਾਂ ਲਿਖੀਆਂ ਜਾਣ ਲੱਗ ਪਈਆਂ। ਵਹਿਣ ਹੋਣ ਲੱਗ ਪਏ। ਨਾਸਰਾ, ਨਾਸਰਾ ਵੇਖ, ਜਿੱਦੀ ਤੈਨੂੰ ਉਡੀਕ ਸੀ ਉਹ ਆ ਗਈ ਹਮੇਸ਼ ਵਾਸਤੇ। ਨਾਸਰਾ ਵੇਖ, ਤੇਰਾ ਲੜ ਆਇਆ ਈ। ਅਕਰਮ ਵੇਖ ਤੇ ਸਹੀ, ਅੱਖਾਂ ਤੇ ਖੋਲ, ਭਲਾ ਕੌਣ ਆਇਆ ਈ? ਨਾਸਰਾ ਆਈਓ, ਸਾਡੇ ਨਾਲ ਨਾਰਾਜ਼ ਹੈ, ਉਹਨੂੰ ਵੀ ਨਹੀਂ ਬੁਲਾਏਗਾ, ਹੁਣ ਕਦੀ ਨਹੀਂ ਬੋਲੇਗਾ। ਬੀਬੀਆਂ ਫੇਰ ਰੋਣ ਲੱਗ ਪਈਆਂ। ਝਟ ਪਿੱਛੋਂ ਨਾਸਰਾ ਦੀ ਮਾਂ ਦਾ ਧਿਆਨ ਨਾਸਰਾ ਵੱਲ ਗਿਆ। ਹੈਂ, ਨਾਸਰਾ, ਨਾਸਰਾ ਕਿੱਥੇ ਵੇ? ਨਾਸਰਾ ਉੱਥੇ ਹੈ ਹੀ ਨਹੀਂ ਸੀ। ਨਾਸਰਾ ਦੀ ਮਾਂ ਘਰ ਵੱਲ ਭੱਜੀ ਆਈ। ਨਾਸਰਾ ਘਰ ਆ ਕੇ ਮੰਜੀ ਖੜੀ ਕਰਕੇ ਉਹਦੀ ਦੁਆਣ ਖੋਲੀ। ਸਾਰੀ ਉਹਨੇ ਕੀ ਕਰਨੀ ਸੀ? ਇੰਨਾ ਟਾਈਮ ਕਿੱਥੇ ਸੀ? ਉਹਦੀ ਮਾਂ ਪਾਗਲਾਂ ਵਾਂਗੂ ਭੱਜਦੀ ਰਹੀ। ਫੇਰ ਪਿਛਾਂ ਅਕਰਮ ਦੇ ਘਰ ਵੱਲ ਭੱਜੀ। ਉੱਥੇ ਉਹਦੀ ਢਾਹ ਨਿਕਲ ਗਈ। ਲੋਕੋ ਛੇਤੀ ਕਰੋ, ਮੈਂ ਉਜੜ ਗਈ ਜੇ। ਨਾਸਰਾ, ਨਾਸਰਾ ਫਾਹ ਲੈ ਲਿਆ ਜੇ।